India on Thursday described a US State Department report citing alleged incidents of human rights alleged ਹੁੰਦਾ ਵੀ ਹੋਈਆਂ ਨਹੀਂ ਨੇ ਐਵੇਂ ਦੋਸ਼ ਲਾਇਆ ਗਿਆ alleged incidents of human rights violations including in Manipur as deeply biased. The annual report of State Department highlights instances of human rights abuses in Manipur following the outbreak of ethnic conflict. वो कह रहे हैं नहीं ये अमेरिका को नहीं पता है कि भाई as deeply biased it reflects a poor understanding of India and it attaches no value to it. ਮਨੀਪੁਰ ਤਾਂ ਇੱਕ ਹਿੱਸਾ ਹੈ, ਕਿੰਨੀ ਉਹਦੇ 'ਚ ਡੀਟੇਲ ਹੈ, ਕਿੰਨੇ 8 ਤੋਂ 10,000 ਬੰਦਾ ਗਾਇਬ ਕਰਨ ਦੀ ਜੰਮੂ ਕਸ਼ਮੀਰ 'ਚ ਗੱਲ ਹੈ, ਪਿਛਲੇ ਵਰ੍ਹਿਆਂ 'ਚ ਪੰਜਾਬ ਦੇ ਹਵਾਲੇ ਨਾਲ ਗੱਲ ਹੈ, ਉਹਦੇ 'ਚ ਪਰਟੀਕੂਲਰਲੀ ਮੁਸਲਿਮ ਸਿੱਖ ਔਰ ਕ੍ਰਿਸਚਨਸ ਉਹਨਾਂ ਦੀ ਪਰਸੀਕਿਊਸ਼ਨ ਦੀ ਗੱਲ ਹੈ। ਜੇ ਇਹਨਾਂ ਨੂੰ ਲੱਗਦਾ ਕਿ ਵੀ ਕੌਡੀਆਂ ਖੋਟੀ ਰਿਪੋਰਟ ਹੈ ਤਾਂ ਫਿਰ ਇਹ ਦੇਖ ਲੈਣ US imposes sanctions on over a dozen companies, 3 from India, for trade and ties with Iran. ਉਹਨਾਂ ਨੇ ਕਿਹਾ ਕਿ ਇਹ ਜਿਹੜੇ ਉਹਨਾਂ ਦੇ UAV ਨੇ ਈਰਾਨ ਦੇ ਉਹ ਇਹਨਾਂ 3 ਕੰਪਨੀਆਂ ਨੇ ਇੰਡੀਆ ਦੀਆਂ ਨੇ ਉਹ ਵੇਚੇ ਨੇ ਜਿਹੜੇ ਔਰ ਖਾਸ ਤੌਰ ਤੇ ਰਸ਼ੀਆ ਨੂੰ ਔਰ ਇਸ ਦੇ ਲਈ ਇਹਨਾਂ ਦੇ ਉੱਤੇ ਸੈਂਕਸ਼ਨਸ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 25 ਅਪ੍ਰੈਲ 2024 12 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸਨ ਕੇਬਲ, ਬਾਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅੰਡਿਆਨਾ ਤੋਂ ਸਰਦਾਰ ਗੁਰਵਿੰਦਰ ਸਿੰਘ ਵਿਰਕ ਜੀਰਾ ਵੱਲੋਂ। ਸੋ ਇਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਆਪਣੀ ਪੋਤੀ ਵੀਰਾਂ ਕੌਰ ਦੇ 4ਥੇ ਜਨਮ ਦਿਨ ਦੀ ਖੁਸ਼ੀ ਵਿੱਚ ਭੇਜੀ ਹੈ। ਸੋ ਅਸੀਂ ਟੀਵੀ 84 ਅਦਾਰਾ ਜਿਹੜੀ ਸਮੁੱਚੀ ਟੀਮ ਹੈ ਬੱਚੀ ਵੀਰਾਂ ਕੌਰ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ। ਸੋ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਲੰਮੀਆਂ ਉਮਰਾਂ ਕਰਨ ਵਾਹਿਗੁਰੂ। ਸੋ ਸਰਦਾਰ ਗੁਰਵਿੰਦਰ ਸਿੰਘ ਵਿਰਕ ਅਤੇ ਸਮੂਹ ਪਰਿਵਾਰ ਦਾ ਆਪਾਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣੀ ਬੇਟੀ ਦੇ ਜਨਮ ਦਿਨ ਦੇ ਮੌਕੇ ਤੇ ਪੰਥਕ ਟੀਵੀ 84 ਚੈਨਲ ਦਾ ਸੱਚੋ ਸੱਚ ਪ੍ਰੋਗਰਾਮ ਜਿਹੜਾ ਹੈ ਸਪਾਂਸਰ ਕੀਤਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਭਾਰਤ ਸਰਕਾਰ ਨੇ US ਸਟੇਟ ਡਿਪਾਰਟਮੈਂਟ ਦੀ ਭਾਰਤ ਸੰਬੰਧੀ ਰਿਪੋਰਟ ਨੂੰ ਮੁੱਢੋਂ ਨਕਾਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਰਿਪੋਰਟ ਵਿਤਕਰੇ ਭਰੀ ਹੈ ਔਰ ਅਮਰੀਕਾ ਨੂੰ ਭਾਰਤ ਬਾਰੇ ਕੱਖ ਨਹੀਂ ਪਤਾ। ਅਸੀਂ ਇਸ ਨੂੰ ਕੋਡੀਓ ਜਿਹੜਾ ਖੋਟਾ ਮੰਨਦੇ ਹਾਂ ਇਸ ਰਿਪੋਰਟ ਨੂੰ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਗੁਰਵਿੰਦਰ ਸਿੰਘ ਵਿਰਕ ਜੀ ਪਰਿਵਾਰ ਦਾ ਤੇ ਉਹਨਾਂ ਦੇ ਬਹੁਤ ਕਰੀਬੀ ਰਿਸ਼ਤੇਦਾਰ ਸਰ ਜਸਬੀਰ ਸਿੰਘ ਸੰਧੂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਮੁੱਚੇ ਪਰਿਵਾਰ ਨੂੰ ਬੱਚੀ ਵੀਰਾਂ ਕੌਰ
ਬਹੁਤ ਖੂਬਸੂਰਤ ਨਾਂ ਹੈ। ਯੈਸ। ਉਸ ਦੇ ਚੌਥੇ ਜਨਮ ਦਿਨ ਦੀ ਮੁਬਾਰਕਬਾਦ ਵੀ ਦਿੰਦੇ ਹਾਂ। ਅੱਛਾ। ਇਹ ਪਰਿਵਾਰ ਪੂਰੀ ਤਰ੍ਹਾਂ ਡੈਡੀਕੇਟਿਡ ਪੰਥਕ ਪਰਿਵਾਰ ਹੈ। ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ ਇਹਨਾਂ ਦੀ ਅਥਾਹ ਮੁਹੱਬਤ ਰਹੀ ਹੈ। ਸਰ ਜਸਪੀਰ ਸਿੰਘ ਹੋਰੀ ਨਿਊਯਾਰਕ ਬੇਸਡ ਨੇ, ਵਿਰਕ ਸਾਹਿਬ ਵੀ ਪਹਿਲਾਂ ਨਿਊਯਾਰਕ ਸਨ, ਇੱਥੋਂ ਹੀ ਉੱਧਰ ਮੂਵ ਕੀਤੇ ਨੇ ਜੀ। ਔਰ ਹਰ ਪੰਥਕ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਹਮੇਸ਼ਾ ਹੀ ਯੋਗਦਾਨ ਰਿਹਾ। ਜਿੱਥੇ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਪੂਰੀ ਡੈਡੀਕੇਸ਼ਨ ਹੈ, ਉੱਥੇ ਉਹਨਾਂ ਦਾ ਬੰਦੀ ਸਿੰਘਾਂ ਦਾ ਮੁੱਦਾ, ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਉਹ ਕਾਮਨਾ ਅਰਦਾਸ ਕਰਦੇ ਨੇ। ਔਰ ਅਸੀਂ ਸਮਝਦੇ ਹਾਂ ਵੀ ਇਹ ਪੰਥਕ ਪਰਿਵਾਰ ਸਾਡਾ ਵੱਡਮੁੱਲਾ ਸਰਮਾਇਆ ਨੇ, ਕਿਉਂਕਿ ਅਸੀਂ ਜਿੱਥੇ ਇੱਕ ਦੂਸਰੇ ਦੇ ਪੂਰਕ ਹੈ, ਇੱਕ ਦੂਸਰੇ ਨੂੰ ਉਤਸ਼ਾਹਿਤ ਕਰਦੇ ਹਾਂ, ਉੱਥੇ ਨਾਲ ਦੀ ਨਾਲ ਜਦੋਂ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਤੁਹਾਡੇ ਵਰਗੀ ਸੋਚ ਵਾਲੇ ਹੋਰ ਵੀ ਵੀਰ ਭੈਣਾਂ ਨੇ, ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਮੋਟੀਵੇਸ਼ਨ ਹੁੰਦੀ ਹੈ। ਔਰ ਅੱਗੋਂ ਪਰਿਵਾਰਾਂ ਦੇ ਵਿੱਚ ਵੀ ਜਦੋਂ ਸਿੱਖੀ ਦੀ ਗੱਲ ਔਰ ਪੰਥਕ ਚੜ੍ਹਦੀ ਕਲਾ ਦੀ ਗੱਲ ਹੋਏਗੀ, ਤੇ ਇਹ ਸਾਡੀਆਂ ਅਗਲੀਆਂ ਜਨਰੇਸ਼ਨਸ ਵੀ ਜਿਹੜੀਆਂ ਨੇ ਉਹ ਝੰਡਾ ਬਰਦਾਰ ਹੋਣਗੀਆਂ। ਸੋ ਅਸੀਂ ਜਿੱਥੇ ਵੀਰ ਜਸਪੀਰ ਸਿੰਘ ਜੀ ਹੋਰਾਂ ਦੀ ਸਿਹਤ ਦੀ ਕਾਮਨਾ ਕਰਦੇ ਹਾਂ, ਉਹਨਾਂ ਦੀ ਸਿਹਤਯਾਬੀ ਦੀ, ਉੱਥੇ ਬੱਚੀ ਵੀਰਾਂ ਕੌਰ, ਉਹਨਾਂ ਦੀ ਜਿਹੜੀ ਸੁਨਹਿਰੀ ਜ਼ਿੰਦਗੀ ਗੁਰਮਤ ਦੇ ਰੰਗ ਵਿੱਚ ਰੰਗੀ ਹੋਈ। ਔਰ ਅਕਸਰ ਬੱਚੇ ਬੱਚੀਆਂ ਦੇ ਜਨਮ ਦਿਨ ਮੌਕੇ ਜਦੋਂ ਗੁਰਬਾਣੀ ਦਾ ਇਹ ਸ਼ਬਦ ਗਾਇਨ ਕੀਤਾ ਜਾਂਦਾ ਹੈ ਕਿ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਤੁਮ ਕੋ ਹੋਏ ਦਇਆਲਾ ਸੰਤ ਸੰਗ ਤੇਰੀ ਪ੍ਰੀਤ। ਹੁਣ ਇਹਦੇ 'ਚ ਹੀ ਸਾਰਾ ਕੁਝ ਜੁੜਿਆ ਹੁੰਦਾ ਹੈ ਕਿ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦਾ ਸਹਾਰਾ ਲੈਂਦੇ ਹਾਂ, ਸਾਡੇ ਜੀਵਨ ਦੇ ਅੰਦਰ ਸਤਿਗੁਰੂ ਜਿਹੜੇ ਨੇ ਉਹੀ ਅਗਵਾਈ ਦਿੰਦੇ ਨੇ, ਤੇ ਫਿਰ ਆਪਣੇ ਆਪ ਸਾਡਾ ਉਹਨਾਂ ਦੀ ਨਾਲ ਹੀ ਸਾਡੀ ਸੋਭਤ ਹੁੰਦੀ ਹੈ। ਸੰਤ ਸੰਗ ਜਿਹੜੇ ਭਲੇ ਲੋਕ ਨੇ ਉਹਨਾਂ ਦਾ ਹੀ ਸਾਥ ਹੁੰਦਾ ਹੈ, ਔਰ ਵਾਹਿਗੁਰੂ ਦਿਆਲ ਹੁੰਦੇ ਨੇ। ਔਰ ਜੀਵਨ ਦਾ ਸਫ਼ਰ, ਵੈਸੇ ਜੀਵਨ ਦੇ ਵਿੱਚ ਦੁੱਖ ਸੁੱਖ ਇੱਕ ਹਿੱਸਾ ਹੈ, ਇੱਕ ਪੈਕੇਜ ਹੈ, ਲੇਕਿਨ ਜਦੋਂ ਤੁਸੀਂ ਵਾਹਿਗੁਰੂ ਦਾ ਪੱਲਾ ਘੁੱਟ ਕੇ ਫੜਿਆ ਹੁੰਦਾ ਹੈ, ਔਰ ਇਹੀ ਸਾਡਾ ਜਦੋਂ ਨਾਮਕਰਨ ਤੋਂ ਸ਼ੁਰੂ ਹੋ ਕੇ ਜਦੋਂ ਅਸੀਂ ਸਿੱਖੀ ਜੀਵਨ ਜਾਚ ਗ੍ਰਸਤੀ ਜੀਵਨ ਦੇ ਵਿੱਚ ਬੱਚੇ ਬੱਚੀਆਂ ਦੀ ਪ੍ਰਤਪਾਲਨਾ ਦੇਖਦੇ ਹਾਂ, ਤੇ ਜਿਨ੍ਹਾਂ ਫੈਮਲੀਜ਼ ਦੇ ਵਿੱਚ, ਪਰਿਵਾਰਾਂ ਦੇ ਵਿੱਚ ਸਿੱਖੀ ਵੈਲਿਊਜ਼ ਦੇ ਮੁਤਾਬਕ, ਸਿੱਖੀ ਕਦਰਾਂ ਕੀਮਤਾਂ ਮੁਤਾਬਕ ਬੱਚੇ ਬੱਚੀਆਂ ਦੀ ਪਰਵਰਿਸ਼ ਹੁੰਦੀ ਹੈ, ਹੋ ਸਕਦਾ ਹੈ ਜੋ ਹਾਲਾਤ ਹੁੰਦੇ ਨੇ ਜੀਵਨ ਦੇ ਕਿਸੇ ਪੜਾਅ 'ਤੇ ਆ ਕੇ ਉਹਨਾਂ 'ਚੋਂ ਕੋਈ ਬੱਚਾ ਬੱਚੀ ਡੋਲ ਵੀ ਜਾਏ ਵਕਤੀ ਤੌਰ 'ਤੇ, ਪਰ ਜਦੋਂ ਤੁਸੀਂ ਬਚਪਨ ਦੇ ਵਿੱਚ ਉਹ ਨੀਹਾਂ, ਉਹ ਫਾਊਂਡੇਸ਼ਨਸ ਮਜ਼ਬੂਤ ਕੀਤੀਆਂ ਹੁੰਦੀਆਂ ਨੇ, ਉਹ ਫਿਰ ਵਾਪਸ ਪਰਤ ਆਉਂਦੇ ਨੇ। ਔਰ ਅਸੀਂ ਕਾਮਨਾ ਕਰਦੇ ਹਾਂ ਬੱਚੀ ਵੀਰਾਂ ਕੌਰ ਹਮੇਸ਼ਾ ਚੜ੍ਹਦੀ ਕਲਾ 'ਚ ਹੋਣ, ਸਤਿਗੁਰੂ ਉਹਨਾਂ ਨੂੰ ਨਾਮਦਾਨ ਸਿੱਖੀ ਪਿਆਰ ਬਖਸ਼ਣ। ਅਸੀਂ ਸਾਡੇ ਪਿਛਲੇ ਦੋਨੋਂ ਪ੍ਰੋਗਰਾਮ ਹੈਵੀਲੀ ਲੋਡਡ ਸੀ। ਲੋਡਡ ਇਸ ਲਈ ਕਿ ਜਦੋਂ ਅਸੀਂ ਰਿਪੋਰਟਸ ਡਿਸਕਸ ਕਰਦੇ ਹਾਂ, ਜਿਵੇਂ ਕੱਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ, ਉਸ ਤੋਂ ਇੱਕ ਦਿਨ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ, ਕੱਲ ਦੇ ਪ੍ਰੋਗਰਾਮ 'ਚ ਵੀ, ਕਿ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਜਿਹਦੇ 'ਚ ਭਾਰਤ ਨੂੰ ਚੰਗੀ ਤਰ੍ਹਾਂ ਚੰਗੇ ਰਗੜੇ ਦਿੱਤੇ ਗਏ। ਪਹਿਲੀ ਵਾਰ ਭਾਰਤ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਦੋਸ਼ ਵੀ ਲੱਗਾ। ਔਰ ਫਿਰ ਇਸ ਤੋਂ ਇਲਾਵਾ ਇੱਕ ਸਾਡਾ ਟੌਪਿਕ ਆਫ ਡਿਸਕਸ਼ਨ ਡਾਕਟਰ ਜਸਮੀਤ ਕੌਰ ਬੈਂਸ, ਜਿਨ੍ਹਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਵੀ ਬਿੱਲ ਇੰਟਰੋਡਿਊਸ ਕੀਤਾ, ਉਸ ਦਾ ਜ਼ਿਕਰ ਸੀ। ਔਰ ਉਸ ਨੂੰ ਵੀ ਸਾਡੇ ਬਹੁਤ ਸਾਰੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ। ਹਾਲਾਂ ਜਿਹੜਾ ਕਾਮਨ ਵਿਊਅਰ ਹੁੰਦਾ ਉਹਨਾਂ ਨੂੰ ਤਾਂ ਬਹੁਤ ਸਾਰਾ ਚਟਪਟਾ ਮਸਾਲਾ ਚਾਹੀਦਾ ਹੁੰਦਾ। ਇਹਦੇ ਜਦੋਂ ਅਸੀਂ ਕਰਦੇ ਹਾਂ, ਉਹਦੀ ਆਥੈਂਟਿਸਿਟੀ ਪ੍ਰੂਵ ਕਰਨ ਲਈ ਸਾਨੂੰ ਅੰਗਰੇਜ਼ੀ ਵੀ ਪੜ੍ਹਨੀ ਪੈਂਦੀ ਹੈ, ਨਾਲ ਉਹਦਾ ਤਰਜਮਾ ਵੀ ਹੁੰਦਾ ਹੈ, ਪਰ ਕਈ ਵਾਰੀ ਉਹ ਫਿਰ ਚਟਪਟਾ ਕੰਟੈਂਟ ਤਾਂ ਨਹੀਂ ਹੁੰਦਾ। ਪਰ ਜਿਹੜੇ ਸੀਰੀਅਸ ਬਾਕੀ ਮੁਲਕਾਂ ਦੇ ਵਿੱਚ ਵੀ ਪੰਥਕ ਲੌਬੀ ਕਰਦੇ ਨੇ, ਉਹਨਾਂ ਦੇ ਲਈ ਜਿਹੜਾ ਹੈ ਫੂਡ ਫਾਰ ਥਾਟ ਵੀ ਹੁੰਦਾ ਹੈ, ਔਰ ਉਹਨਾਂ ਦੇ ਲਈ ਇਹ ਇੱਕ ਕਾਈਂਡ ਆਫ ਐਗਜ਼ਾਮਪਲ ਵੀ ਹੁੰਦੀ ਹੈ ਕਿ ਕਿਵੇਂ ਲੌਬੀ ਕੀਤੀ ਜਾਂਦੀ ਹੈ, ਜਾਂ ਕਿਹੜੇ ਕਿਹੜੇ ਨੁਕਤੇ ਨੇ। ਜਿਵੇਂ ਆਸਟ੍ਰੇਲੀਆ ਦੇ ਵਿੱਚ ਸਾਡੇ ਵੀਰ ਭੈਣਾਂ ਨੇ, ਉਹ ਬਹੁਤ ਵਾਰ ਅਮਰੀਕਾ ਦਾ ਮਾਡਲ ਫੋਲੋ ਕਰਦੇ ਨੇ, ਔਰ ਇਸੇ ਤਰ੍ਹਾਂ ਹੋਰ ਥਾਵਾਂ 'ਤੇ ਵੀ ਹੈ। ਔਰ ਜਿਵੇਂ ਅਸੀਂ ਜਦੋਂ ਯੂਕੇ ਦੀ ਅਦਾਲਤ ਦਾ ਜ਼ਿਕਰ ਕੀਤਾ ਕਿ ਭਾਈ ਕਿਵੇਂ ਜਿਹੜਾ ਸਿੱਖ ਕੋਰਟ ਉਹਨਾਂ ਨੇ ਬਣਾਇਆ, ਔਰ ਉਹਦੇ 'ਚ ਕਿਵੇਂ 30 ਤੋਂ ਜ਼ਿਆਦਾ ਮੈਜਿਸਟ੍ਰੇਟ, ਕਿੰਨੇ ਜੱਜ, ਔਰ ਉਹ ਸਾਰੇ ਵਕੀਲ ਬੀਬੀਆਂ ਔਰ ਸਿੰਘ ਨੇ, ਜ਼ਿਆਦਾ ਬੀਬੀਆਂ ਨੇ ਉਸ ਦੇ ਵਿੱਚ। ਔਰ ਉਸ ਦੀਆਂ ਹੁਣ ਡਿਟੇਲਸ ਵੀ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਨੇ
ਕਿ ਭਾਈ ਈਵਨ ਫੈਮਿਲੀ ਡਿਸਪਿਊਟ ਹੈ ਤਾਂ ਜਿਵੇਂ ਮੈਂ ਕਿਹਾ ਸੀ ਵੀ ਸਾਲਸੀ ਕੋਰਟ ਨੇ ਆਰਬਿਟ੍ਰੇਸ਼ਨ ਦੋਨੋਂ ਧਿਰਾਂ ਲਿਖ ਕੇ ਦੇਣਗੀਆਂ, ਉਹੀ ਬਾਈਂਡਿੰਗ ਹੁੰਦਾ ਹੈ। ਲੇਕਿਨ ਇਹ ਇੱਕ ਆਪਣੇ ਆਪ ਦੇ ਵਿੱਚ ਇਹ ਨਹੀਂ ਹੈ ਕਿ ਵੀ ਇਹ ਕੋਈ ਜੁਡੀਸ਼ੀਅਲ ਕੋਰਟ ਸਿਸਟਮ ਨੂੰ ਚੈਲੰਜ ਹੈ, ਰਾਦਰ ਉਹਨਾਂ ਦੇ ਕੰਮ ਨੂੰ ਹਲਕਾ ਕਰਨਾ ਹੈ। ਔਰ ਦੂਸਰੇ ਪਾਸੇ ਜਿਹੜੇ ਚੈਲੰਜਸ ਕਮਿਊਨਿਟੀ ਦੇ ਵਿੱਚ ਆ ਰਹੇ ਨੇ ਸਾਡੀਆਂ, ਜਿਵੇਂ ਫੈਮਿਲੀਜ਼ ਨੇ, ਕਲਚਰਲ ਰਿਫਟ ਹੈ, ਕਈ ਵਾਰ ਕਈ ਕੁਛ ਐਸਾ ਚੱਲ ਰਿਹਾ ਹੁੰਦਾ ਹੈ, ਫੈਮਿਲੀ ਵਾਇਲੈਂਸ ਹੈ, ਪ੍ਰੋਪਰਟੀ ਦੇ ਝਗੜੇ ਵੀ ਨੇ, ਗੁਰਦੁਆਰਿਆਂ ਦੇ ਝਗੜੇ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਸੋ ਜੇ ਉਹਨਾਂ ਨੂੰ ਪੰਥਕ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਜੀ, ਮੈਂ ਥੋੜੀ ਹੋਰ ਡਿਟੇਲ ਵੀ ਜਾਣਿਆ ਕਿ ਭਾਈ ਅਸੀਂ ਕੋਈ ਧਾਰਮਿਕ ਅਦਾਲਤ ਨਹੀਂ ਹੈ, ਅਸੀਂ ਉਵੇਂ ਹੀ, ਕਿਉਂਕਿ ਉਹ ਸਾਰੇ ਟ੍ਰੇਨਡ ਵਕੀਲ ਜੱਜ ਨੇ, ਪਰ ਅਸੀਂ ਫੈਸਲੇ ਗੁਰਮਤ ਦੀ ਰੌਸ਼ਨੀ ਵਿੱਚ ਕਰਨ ਦਾ ਇਰਾਦਾ ਰੱਖਦੇ ਹਾਂ। ਇਹੀ ਕਾਰਨ ਹੈ ਕਿ ਉਹਨਾਂ ਨੇ ਮੈਜਿਸਟ੍ਰੇਟਸ ਨੇ ਔਰ ਜੱਜਾਂ ਨੇ ਜਿਹੜੀ ਸਹੁੰ ਚੁੱਕੀ ਉਹ 5 ਪਿਆਰਿਆਂ ਦੀ ਮੌਜੂਦਗੀ ਵਿੱਚ ਚੁੱਕੀ। ਹੁਣ ਇਹ ਇੱਕ ਬੜੀ ਵਧੀਆ ਜਿਹੜੀ ਆ ਉਹਨਾਂ ਨੇ ਐਗਜ਼ਾਮਪਲ ਸੈੱਟ ਕੀਤੀ। ਸਾਡੇ ਵੀਰ GC ਸਿੰਘ ਹਿਊਸਟਨ ਤੋਂ ਉਹਨਾਂ ਨੇ ਸਾਨੂੰ ਲਿਖਿਆ ਵੀ ਇਸ ਤੇ ਤੁਸੀਂ ਡਿਸਕਸ ਕਰੋ। ਮੈਂ ਕਿਹਾ ਕਿ ਵੀ ਅਸੀਂ ਆਲਰੇਡੀ ਡਿਸਕਸ ਕੀਤਾ ਵੀ ਹੈ, ਪਰ ਮੈਂ ਸਮਝਦਾ ਹਾਂ ਵੀ ਜਿਵੇਂ ਅਸੀਂ ਜੇ ਕੋਈ ਲੌਬਿੰਗ ਦਾ ਮਾਡਲ ਇੱਥੇ ਦੇਖਦੇ ਹਾਂ, ਉਹ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਦੂਸਰਿਆਂ ਨੂੰ ਲੱਗਦਾ ਹੈ ਕਿ ਵੀ ਉਹਦਾ ਫੋਲੋ ਕੀਤਾ ਜਾ ਸਕਦਾ ਹੈ। ਜਿਵੇਂ ਇਹ UK ਦਾ ਮਾਡਲ ਹੈ, ਮੈਨੂੰ ਇਹ ਲੱਗਦਾ ਕਿ ਵੀ ਸਾਨੂੰ ਅਮਰੀਕਾ, ਕੈਨੇਡਾ, ਸਾਰੇ ਮੁਲਕਾਂ ਦੇ ਵਿੱਚ ਹੁਣ ਤਾਂ ਹੰਡਰਡਸ ਆਫ ਸਿੰਘ ਸਿੰਘਣੀਆਂ ਨੇ ਜਿਹੜੇ ਲੀਗਲ ਫਰੈਟਰਨਿਟੀ 'ਚ ਨੇ, ਔਰ ਮੇਰਾ ਖਿਆਲ ਐਸੋਸੀਏਸ਼ਨਸ ਵੀ ਐਗਜ਼ਿਸਟ ਕਰਦੀਆਂ। ਔਰ ਉਹਦੇ 'ਚ ਇਹ ਜਿਹੜਾ ਜੇ ਅਸੀਂ ਅੱਗੇ ਆ ਕੇ ਇਸ ਕਿਸਮ ਦਾ ਕਰਾਂਗੇ ਤਾਂ ਇਹ ਸਾਡਾ ਜਿੱਥੇ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਸਾਡਾ ਨੇਸ਼ਨਹੁੱਡ ਹੈ ਉਸ ਦਾ ਵੀ ਪ੍ਰਤੀਕ। ਔਰ ਵੈਸੇ ਵੀ ਜੇ ਤੁਸੀਂ ਸਿੱਖ ਰਹਿਤਨਾਮਿਆਂ ਵੱਲ ਜਾਓ ਤੇ ਉਸ ਦੇ ਵਿੱਚ ਪੁਰਾਤਨ ਉਸ ਪੀਰੀਅਡ 'ਚ ਹਾਲਾਂ ਇੱਕ ਸਿੰਘ ਤਾਂ ਉਹ ਸਨ ਜਿਹੜੇ ਬਾਗੀ ਸਨ, ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਸੀ, ਪਰ ਜਿਹੜੇ ਸਿਵਲ ਲਾਈਫ ਦੇ ਵਿੱਚ ਵੀ ਰਹਿੰਦੇ ਸੀ, ਟੈਕਸ ਵੀ ਦੇ ਰਹੇ ਸੀ, ਆਪਣਾ ਉਸ ਸਿਸਟਮ ਦੇ ਵਿੱਚ ਵੀ ਸੀ, ਉਹ ਜਿਹੜੇ ਉਹਨਾਂ ਦੇ ਝਗੜੇ ਸੀ ਉਹ ਕਾਜ਼ੀ ਅਦਾਲਤ 'ਚ ਨਹੀਂ ਸੀ ਜਾਂਦੇ, ਉਹ ਆਪਣੇ। ਔਰ ਜਿਵੇਂ ਸਾਡਾ ਕਾਨਸੈਪਟ ਪੰਜਾਂ ਦਾ ਹੈਗਾ, ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਦੇ ਸਾਹਮਣੇ ਸੰਗਤ ਦੇ ਰੂਪ 'ਚ ਲੈ ਆਉਂਦੇ ਹੋ, ਆਪਸ ਦੇ ਵਿੱਚ ਬੈਠ ਕੇ। ਇਹ ਜਿਹੜਾ ਕਾਨਸੈਪਟ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਤਾਂ ਤੁਸੀਂ ਖਰਚੇ ਤੋਂ ਬਚਦੇ ਹੋ ਬੇਮਤਲਬ, ਔਰ ਜਦੋਂ ਇਸ ਢੰਗ ਦੇ ਨਾਲ ਸਾਲਸੀ ਜਾਂ ਆਰਬਿਟ੍ਰੇਸ਼ਨ ਹੁੰਦੀ ਹੈ, ਤੁਹਾਡੇ ਆਪਸੀ ਰਿਸ਼ਤੇ ਵੀ ਜਿਹੜੇ ਨੇ ਉਹ ਬਿਟਰ ਨਹੀਂ ਹੁੰਦੇ, ਉਹ ਵਾਪਸ ਸਥਾਪਿਤ ਹੁੰਦੇ ਨੇ। ਤੇ ਜਦੋਂ ਅਸੀਂ ਅਦਾਲਤੀ ਸਿਸਟਮ ਵੱਲ ਜਾਂਦੇ ਹਾਂ, ਫਿਰ ਅਸੀਂ ਦੇਖਦੇ ਹਾਂ ਵੀ ਆਪਣੇ ਗਲਤ ਨੁਕਤੇ ਨੂੰ ਵੀ ਠੀਕ ਸਾਬਤ ਕਰਨ ਲਈ ਤੇ ਠੀਕ ਨੁਕਤੇ ਨੂੰ ਵੀ ਠੀਕ ਸਾਬਤ ਕਰਨ ਲਈ ਤੁਹਾਨੂੰ ਗਵਾਹਾਂ ਦਾ ਸਹਾਰਾ ਲੈਣਾ ਪੈਂਦਾ ਹੈ, ਝੂਠ ਬੋਲਿਆ ਜਾਂਦਾ ਹੈ, ਦੋਵੇਂ ਤਰ੍ਹਾਂ ਝੂਠ ਬੋਲ ਰਹੀਆਂ ਹੁੰਦੀਆਂ ਨੇ, ਜੱਗ ਹਸਾਈ ਵੀ ਹੋ ਰਹੀ ਹੁੰਦੀ ਹੈ, ਤੁਸੀਂ ਆਪਣਾ ਪੈਸਾ ਵੀ, ਔਰ ਗੁਰਦੁਆਰਿਆਂ ਦੇ ਮਾਮਲੇ 'ਚ ਗੁਰਦੁਆਰਿਆਂ ਦਾ ਪੈਸਾ ਵੀ ਜਿਹੜਾ ਬਰਬਾਦ ਕਰ ਰਹੇ ਹੁੰਦੇ ਹੋ। ਸੋ ਅਸੀਂ ਐਜ਼ ਏ ਨੇਸ਼ਨ, 35 ਮਿਲੀਅਨ ਸਿੱਖ ਨੇਸ਼ਨ, ਅਸੀਂ ਆਪਣੇ ਅੱਗੇ ਵੱਧ ਰਹੇ, ਔਰ ਉਹ ਸਾਰੇ ਦੇ ਨਾਲ ਨਾਲ ਜਿਹੜੀਆਂ ਚੈਲੰਜਸ ਵੀ ਵੱਧ ਰਹੇ ਨੇ ਜਿਹਨਾਂ ਸੁਸਾਇਟੀਜ਼ 'ਚ ਅਸੀਂ ਜਾਂਦੇ ਹਾਂ, ਉਹਨਾਂ ਦੇ ਨਾਲ ਵੀ ਸਾਡੇ ਬੱਚੇ ਬੱਚੀਆਂ ਉਹਨਾਂ ਕਲਚਰਸ ਦੇ ਨਾਲ ਦੋ ਚਾਰ ਹੁੰਦੇ ਨੇ, ਉਹਦੇ 'ਚ ਵੀ ਚੈਲੰਜਸ ਨੇ। ਔਰ ਇਹ ਸਾਨੂੰ ਹਰ ਲੈਵਲ ਦੇ ਉੱਤੇ ਜਿਹੜਾ ਇੱਕ ਦੂਸਰੇ ਦਾ ਜਿਹੜਾ ਉਹ ਪੂਰਕ ਹੋਣ ਦੀ ਲੋੜ ਹੈ। ਸੋ ਅਸੀਂ ਜਿਹੜਾ ਇਹ ਸਾਰੇ ਨੂੰ ਅੱਗੇ ਗੱਲ ਨੂੰ ਤੋਰਦੇ ਕਿ ਭਾਰਤ ਦੀ ਹਕੂਮਤ, ਜਦੋਂ ਇਹ ਰਿਪੋਰਟ ਅਸੀਂ ਡਿਸਕਸ ਕੀਤੀ ਉਦੋਂ ਤੱਕ, ਕਿਉਂਕਿ ਰਿਪੋਰਟ ਆਇਆ ਭਾਵੇਂ 48 ਘੰਟੇ ਹੋ ਚੁੱਕੇ ਸੀ, ਭਾਰਤ ਵੱਲੋਂ ਕੋਈ ਆਫੀਸ਼ੀਅਲ ਜਿਹੜਾ ਰਿਐਕਸ਼ਨ ਨਹੀਂ ਸੀ। ਔਰ ਸਾਨੂੰ ਇਹ ਲੱਗਦਾ ਸੀ ਕਿ ਵੀ ਜਿਵੇਂ ਬਹੁਤ ਸਾਰੀਆਂ ਖਬਰਾਂ ਨੂੰ, ਜਿਵੇਂ ਜੇ ਖਾਲਿਸਤਾਨ ਰੈਫਰੈਂਡਮ ਹੁੰਦਾ ਹੈ, ਸੈਨ ਫਰਾਂਸਿਸਕੋ 'ਚ ਹੋਇਆ, ਸੈਕਰਾਮੈਂਟੋ ਹੋਇਆ, ਲੱਖਾਂ ਲੋਕ ਆਏ। ਹੁਣ ਜਿਵੇਂ ਇਹਨਾਂ ਨੇ ਵਾਵੇਲਾ ਕੈਨੇਡਾ ਜਾਂ ਆਸਟ੍ਰੇਲੀਆ ਦੇ ਵੇਲੇ ਕੀਤਾ ਸੀ, ਕਿਤੇ ਮੰਦਰਾਂ 'ਚ ਗ੍ਰੈਫਿਟੀ ਕਰਾਤੀ, ਵੈਂਡਲਿਜ਼ਮ ਦਾ ਚਾਰਜ ਲਾਤਾ, ਕੌਂਸੂਲੇਟ ਤੇ ਹਮਲਿਆਂ ਦੀ ਕਹਾਣੀ ਕਰਤੀ, ਐਂਟਾਈ ਹਿੰਦੂ ਇਸ ਨੂੰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਪਰ ਅਮਰੀਕਾ ਦੇ ਮਾਮਲੇ 'ਚ ਉਹਨਾਂ ਨੇ ਦੇਖਿਆ ਵੀ ਖਬਰ ਹੀ ਪੀ ਗਏ। ਉਹਨਾਂ ਨੇ ਕਿਸੇ ਵੀ ਉਹਨਾਂ ਦੇ ਨੈਸ਼ਨਲ TV ਜਾਂ ਦੂਜੇ 'ਚ ਕੀ ਸੋਸ਼ਲ ਮੀਡੀਆ 'ਤੇ ਵੀ ਜਿਹੜੇ ਉਹਨਾਂ ਦੇ ਦੂਸਰੇ ਬੈਠੇ, ਉਹਨਾਂ ਦੇ ਗੋਬਰ ਆਰੀਆ ਵਰਗੇ ਜਾਂ ਦੂਸਰੇ, ਉਹਨਾਂ ਨੇ ਰਿਐਕਟ ਨਹੀਂ, ਕਿਉਂਕਿ ਜਦੋਂ ਰਿਐਕਟ ਕਰਦੇ ਨੇ ਜ਼ਾਹਰ ਖਬਰ ਬਣਦੀ ਹੈ, ਇਹ ਚਾਰ ਚੁਫੇਰੇ ਜਾਂਦੀ ਹੈ। ਸੋ ਉਹਨਾਂ ਨੇ ਖਬਰ ਨੂੰ ਗੋਲੀ ਕਰ ਦਿੱਤਾ। ਸੋ ਮੈਨੂੰ ਵੀ ਇਹ ਲੱਗਦਾ ਸੀ ਕਿ ਵੀ ਇਹ ਜਿਵੇਂ ਇਹਨਾਂ ਨੇ ਦਾ ਹਿੰਦੂ ਅਖਬਾਰ ਨੇ ਉਸ ਨੂੰ ਲਿਆ, ਪਰ ਉਹਨੇ
ਜਿਹੜਾ ਸਟੇਟ ਡਿਪਾਰਟਮੈਂਟ ਦਾ ਇੱਕ ਆਫੀਸ਼ੀਅਲ ਜਿਹਨੇ ਕਿਹਾ ਜੀ ਅਸੀਂ ਡੇ ਟੂ ਡੇ ਬੇਸ ਤੇ ਗੱਲ ਕਰਦੇ ਹਾਂ ਭਾਰਤ ਵਾਲਿਆਂ ਨਾਲ ਹਿਊਮਨ ਰਾਈਟਸ ਤੇ ਉਹਨੂੰ ਉਹਨਾਂ ਨੇ ਇਵੇਂ ਪ੍ਰੈਜ਼ੈਂਟ ਕੀਤਾ ਜਿਵੇਂ ਦੋ ਡੈਮੋਕ੍ਰੇਸੀਜ਼ ਦੇ ਨੁਮਾਇੰਦੇ ਆਪਸ ਦੇ ਵਿੱਚ ਨੋਟਸ ਐਕਸਚੇਂਜ ਕਰ ਰਹੇ ਹੋਣ, ਇਸ ਤੋਂ ਬਿਯੋਂਡ ਨਹੀਂ। ਲੇਕਿਨ ਕਿੰਨੀ ਕੁ ਦੇਰ, ਔਰ ਕਿਉਂਕਿ ਜਦੋਂ ਕੱਲ ਉਸ ਦਾ ਇੱਕ ਪਾਰਟ ਇਹ ਵੀ ਆਇਆ ਕਿ ਵੀ ਕਿਵੇਂ ਜਿਹੜਾ ਉਹ ਈਵਨ ਐਂਟਾਈ ਸੈਮਿਟਿਜ਼ਮ ਦਾ ਇਲਜ਼ਾਮ ਵੀ ਇੰਡੀਆ ਦੇ ਉੱਤੇ ਲੱਗਾ, ਔਰ ਕਿਵੇਂ ਕਿ ਭਾਈ ਜਿਹੜਾ ਬਿਲੀਅਨਰ ਸੋਰਸ ਉਸ ਨੂੰ ਕਿਵੇਂ ਉਹਨਾਂ ਨੇ ਉਹ ਸਟਿੰਗਸ ਦਿਖਾਈਆਂ ਕਿ ਉਹ ਸਟਿੰਗਸ ਉਹਨੇ ਛੱਡੀਆਂ ਹੋਈਆਂ ਨੇ, ਰਾਹੁਲ ਨੇ ਫੜੀ ਹੋਈ ਹੈ। ਉਹਨੂੰ ਕਿਹਾ ਵੀ ਸਦੀਆਂ ਤੋਂ ਜਿਹੜਾ ਐਂਟਾਈ ਜੂਇਸ਼ ਨੈਰੇਟਿਵ ਯੂਰਪ ਦੇ ਵਿੱਚ ਸਿਰਜਿਆ ਜਾਂਦਾ ਸੀ, ਉਸੇ ਲਾਈਨ ਦੇ ਉੱਤੇ ਜਿਹੜਾ ਹੈ ਬੀਜੇਪੀ ਦੇ ਸੈੱਲ ਨੇ ਉਹ ਮਾਲਵੀਆ ਹੋਏ, ਸਮ੍ਰਿਤੀ ਇਰਾਨੀ ਹੋਏ, ਔਰ ਈਵਨ ਐਸ ਜੈ ਸ਼ੰਕਰ ਨੇ ਵੀ ਬੜਾ ਭੱਦਾ ਕਾਮੈਂਟ ਕੀਤਾ ਸੀ ਉਸ ਦੇ ਉੱਤੇ। ਸੋ ਉਸ ਦਾ ਜ਼ਿਕਰ ਹੋਇਆ, ਔਰ ਉਸ ਨੂੰ ਵੀ ਜਿਹੜਾ ਥੋੜ੍ਹੀ ਬਹੁਤ ਗੱਲ ਜਿਹੜੀ ਹੈ ਉਹਦੇ 'ਚ ਆਈ ਪ੍ਰਿੰਟ ਦੇ ਮਾਮਲੇ ਦੇ ਵਿੱਚ ਉਹਨੇ ਛਾਪਿਆ। ਹੁਣ ਅੱਜ ਫਿਰ ਇਹ ਮਜਬੂਰ ਹੋਏ ਕਿ ਕੋਈ ਤਾਂ ਰਿਐਕਸ਼ਨ ਦੇਣਾ ਪਏਗਾ। ਹੁਣ ਚਾਹੀਦਾ ਤਾਂ ਇਹ ਸੀ ਕਿ ਵੀ ਜੇ 125 ਸਫ਼ੇ ਦੀ ਰਿਪੋਰਟ ਹੈ ਤੇ ਜੇ ਕੋਈ ਪੁਆਇੰਟਸ ਇਹਨਾਂ ਨੂੰ ਲੱਗਦਾ ਉਹਦੇ 'ਚ ਫੈਕਟ ਕੋਟ ਕੀਤੇ ਹੋਏ ਨੇ ਕਿ ਜਰਨਲਿਸਟ ਕਿੰਨੇ ਅੰਦਰ ਦਿੱਤੇ ਨੇ, ਕਿੰਨੇ ਮਾਰੇ ਗਏ ਨੇ, ਕਿੰਨੇ ਘਰ ਬੁਲਡੋਜ਼ ਹੋਏ ਨੇ, ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਜਸਟਿਨ ਟਰੂਡੋ ਨੇ ਕੀ ਕਿਹਾ, ਔਰ ਬਾਕੀ ਸਾਰਾ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੇ, ਆਰਬਿਟਰੇਰੀ ਅਰੈਸਟ ਨੇ, ਟਾਰਚਰ ਹੈ, ਉਹਦੇ ਪੂਰੇ ਸੈਗਮੈਂਟ ਨੇ। ਹੁਣ ਜਿਹੜਾ ਪ੍ਰੋਪਰ ਕਿਸੇ ਚੀਜ਼ ਦਾ ਰੀਜੁਆਇੰਡਰ ਹੁੰਦਾ ਹੈ ਜਾਂ ਤੁਸੀਂ ਉਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋ, ਉਹ ਤਾਂ ਹੁੰਦਾ ਵੀ ਤੁਸੀਂ ਪੁਆਇੰਟ ਵਾਈਜ਼ ਨੈਗੇਟ ਕਰੋ। ਨਹੀਂ ਜੀ ਉਹਨਾਂ ਨੇ 8000 ਕਹਿ ਕੇ ਜੀ ਤੋੜੇ ਨੇ, ਬੁਲਡੋਜ਼ ਕੀਤੇ ਨੇ, ਘਰ 8 ਨਹੀਂ ਹੈ ਜੀ, ਇਹ ਤਾਂ 7999 ਨੇ। ਤੁਸੀਂ ਚਲੋ ਇਹੀ ਕਹੋ ਕਿ ਜੀ ਨਾ ਨੇ ਇੱਕ ਵੱਧ ਦਿੱਤਾ ਹੈ, ਪਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਹਿਲਾਂ ਤਾਂ ਇਹ ਦੇਖਦੇ ਹੋ ਕਿ ਵੀ ਮੈਂ ਪੜ੍ਹਿਆ ਹੀ ਨਹੀਂ, ਮੈਂ ਦੇਖਿਆ ਹੀ ਨਹੀਂ, ਮੈਂ ਸੁਣਿਆ ਹੀ ਨਹੀਂ। ਹੁਣ ਅੱਜ ਜਿਹੜਾ ਇਹਨਾਂ ਦਾ ਰਿਐਕਸ਼ਨ ਹੈ, ਔਰ ਉਹਨਾਂ ਦੀ ਮੇਨ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਨੇ ਇਸ ਖਬਰ ਨੂੰ ਦਿੱਤਾ ਹੈ, ਡੀਪਲੀ ਬਾਇਸਡ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਔਨ US ਰਿਪੋਰਟ ਸਾਈਟਿੰਗ ਹਿਊਮਨ ਰਾਈਟਸ ਵਾਇਓਲੇਸ਼ਨਸ ਇਨ ਇੰਡੀਆ। ਫਿਰ ਉਹਨੇ ਸਬ ਹੈਡਿੰਗ ਦਿੱਤਾ ਹੈ, The annual report of State Department highlights instances of human rights abuses in Manipur following the outbreak of ethnic conflict. ਮਨੀਪੁਰ ਤਾਂ ਇੱਕ ਹਿੱਸਾ ਹੈ, ਕਿੰਨੀ ਉਹਦੇ 'ਚ ਡੀਟੇਲ ਹੈ, ਕਿੰਨੇ 8 ਤੋਂ 10,000 ਬੰਦਾ ਗਾਇਬ ਕਰਨ ਦੀ ਜੰਮੂ ਕਸ਼ਮੀਰ 'ਚ ਹੀ ਗੱਲ ਹੈ ਪਿਛਲੇ ਵਰ੍ਹਿਆਂ 'ਚ। ਪੰਜਾਬ ਦੇ ਹਵਾਲੇ ਨਾਲ ਗੱਲ ਹੈ, ਉਹਦੇ 'ਚ ਪਰਟੀਕੂਲਰਲੀ ਮੁਸਲਿਮ, ਸਿੱਖ ਔਰ ਕ੍ਰਿਸਚਨਸ ਉਹਨਾਂ ਦੀ ਪਰਸੀਕਿਊਸ਼ਨ ਦੀ ਗੱਲ ਹੈ। ਔਰ ਇਹਨਾਂ ਨੇ ਕਿਹਾ ਕਿ ਜੀ India on Thursday described a US State Department report citing alleged incidents of human rights alleged ਹੁੰਦਾ ਵੀ ਹੋਈਆਂ ਨਹੀਂ ਨੇ, ਐਵੇਂ ਦੋਸ਼ ਲਾਇਆ ਗਿਆ। alleged human rights incidents of human rights violations including in Manipur as deeply biased। deeply ਕੱਲਾ biased ਨਹੀਂ, deeply ਕਿ ਵੀ ਇਹ ਪੂਰੀ ਤਰ੍ਹਾਂ ਵਿਤਕਰੇ ਭਰਪੂਰ ਹੈ। and said it reflects a poor understanding of India ਕਿ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਇੰਡੀਆ ਕੀ, ਅਮਰੀਕਨਾਂ ਨੂੰ ਨਹੀਂ ਪਤਾ ਵੀ ਇੰਡੀਆ ਕੀ। ਉਹ ਤੁਸੀਂ ਅੱਧੇ ਤੁਹਾਡੇ ਚੋਂ ਇਹਨਾਂ ਦੀ ਪੇਰੋਲ ਤੇ ਨੇ CIA ਦੀ ਔਰ ਦੂਜਿਆਂ ਦੀ, ਉਹਨਾਂ ਨੂੰ ਨਹੀਂ ਪਤਾ ਵੀ ਤੁਹਾਡੀ ਔਕਾਤ ਕੀ ਹੈ, ਤੁਸੀਂ ਕਰਦੇ ਕੀ ਰਹੇ ਹੋ। ਈਵਨ ਜਦੋਂ ਦੋ ਜਰਨਲਿਸਟ ਨੇ ਅਮਰੀਕਾ 'ਚ ਇੱਕ ਕਿਤਾਬ ਲਿਖੀ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਮੁਰਾਰਜੀ ਦੇਸਾਈ ਜਿਹੜਾ ਪ੍ਰਾਈਮ ਮਿਨਿਸਟਰ ਸੀ ਇੰਡੀਆ ਦਾ ਰਿਹਾ, ਉਹ CIA ਦੀ ਪੇਰੋਲ ਤੇ ਸੀ। ਔਰ ਉਦੋਂ ਬੜੀਆਂ ਚੀਕਾਂ ਵੱਜੀਆਂ ਕਿਉਂਕਿ ਮੁਰਾਰਜੀ ਦੇਸਾਈ 99 ਸਾਲ ਦੀ ਉਮਰ 'ਚ ਬਾਅਦ 'ਚ ਮਰਿਆ ਹੈ। ਔਰ ਉਹਨੂੰ ਬੜਾ ਇਹ ਤਾਂ ਗਊ ਮੂਤਰ ਦੇ ਗੁਣ ਗਾਉਂਦਾ ਨੇ, ਉਹ ਆਪਣੇ ਮੂਤਰ ਹੀ ਪੀਂਦਾ ਸੀ। ਉਹਨੇ ਕਿਤਾਬ ਵੀ ਲਿਖੀ ਸੀ ਕਿ ਯੂਰਿਨ ਦਾ ਨੈਕਟਰ ਆਫ ਲਾਈਫ, ਇੱਦਾਂ ਦੀ ਉਹਦੀ ਕਿਤਾਬ ਦਾ ਨਾਂ ਸੀ। ਔਰ ਉਹਨਾਂ ਨੇ ਜਰਨਲਿਸਟ ਨੇ ਕਿਹਾ ਵੀ ਇਹ CIA ਦੀ ਪੇਰੋਲ ਤੇ ਹੈ। ਔਰ ਉਦੋਂ ਇਹ ਹੋਇਆ ਕਿ ਜੀ ਉਹਨੇ ਮੁਕੱਦਮਾ ਕਰਤਾ ਇੱਥੇ ਅਮਰੀਕਾ 'ਚ ਕਰਕੇ ਕਿ ਝੂਠਾ ਇਲਜ਼ਾਮ, ਬਾਅਦ 'ਚੋਂ ਵਾਪਸ ਲਿਆ ਕਿਉਂਕਿ ਉਹਨਾਂ ਦੀ ਪੇਰੋਲ ਤੇ ਸੀ। ਹੁਣ ਉਹ ਗਾਂਧੀਅਨ ਜਿਹੜਾ ਕਿ ਗਾਂਧੀ ਤੋਂ ਬਾਅਦ ਗਾਂਧੀ ਦੇ ਲਾਈਫ ਸਟਾਈਲ ਤੇ ਔਰ ਦੂਜੇ ਦੇ ਨਾਲ ਉਹ ਆਪਣਾ ਮੂਤਰ ਪੀਣ ਤੱਕ ਜਾਂਦਾ ਸੀ, ਉਹ ਵੀ CIA ਦੇ ਸੀ। ਤੇ ਇਹਨਾਂ ਸਾਰਿਆਂ ਦੀ ਔਕਾਤ ਤਾਂ ਇਹ ਜਦੋਂ ਮਰਜ਼ੀ ਇਹਨਾਂ ਨੂੰ ਫੜਕਾ ਕੇ ਥੱਲੇ ਸੁੱਟ ਲੈਣ। ਪਰ ਉਹ ਕਹਿ ਰਹੇ ਨੇ ਨਹੀਂ ਇਹ ਅਮਰੀਕਾ ਨੂੰ ਨਹੀਂ ਪਤਾ ਹੈ ਕਿ ਵੀ ਐਜ਼ ਡੀਪਲੀ ਬਾਇਸਡ ਇਟ ਰਿਫਲੈਕਟਸ ਏ poor understanding of India and it attaches no value to it। ਕਿ ਸਾਡੇ ਲਈ ਆ ਜਿਹੜੀ ਰਿਪੋਰਟ ਹੈ ਇਹ ਕੋਡੀਓ ਖੋਟੀ ਹੈ, ਅਸੀਂ ਇਹਨੂੰ ਬਿਲਕੁਲ ਨਹੀਂ ਜਿਹੜਾ ਉਸ ਨੂੰ ਕਰਦੇ। ਫਿਰ ਉਹਨਾਂ ਨੇ ਅੱਗੇ ਸਟੇਟ ਡਿਪਾਰਟਮੈਂਟ ਰਿਪੋਰਟ ਦੇ ਵਿੱਚ ਕਿਹਾ ਕੀ ਹੈ ਉਹ ਉਹਦਾ ਜ਼ਿਕਰ ਕੀਤਾ
ਔਰ ਅਸੀਂ ਇਹਨੂੰ ਕਿਉਂਕਿ ਕੱਲ ਡਿਸਕਸ ਕਰ ਚੁੱਕੇ ਹਾਂ, ਇਸ ਲਈ ਮੈਂ ਇਹਨਾਂ ਨੁਕਤਿਆਂ ਨੂੰ ਰਿਪੀਟ ਨਹੀਂ ਕਰਾਂਗਾ। ਪਰ ਇਹ ਗੱਲ ਆਪਣੇ ਆਪ 'ਚ ਇਹਨੂੰ ਤੁਸੀਂ ਐਰੋਗੈਂਸ ਦੇ ਖਾਨੇ 'ਚ ਰੱਖੋਗੇ, ਇਸ ਨੂੰ ਤੁਸੀਂ ਬਿਲਕੁਲ ਵਿਨਾਸ਼ਕਾਲੇ ਵਿਪਰੀਤ ਬੁੱਧੀ ਕਿ ਜਦੋਂ ਕਿਸੇ ਦੀ ਤਬਾਹੀ ਆਉਂਦੀ ਹੈ ਉਹਦੀ ਅਕਲ ਪੁੱਠੀ ਹੋ ਜਾਂਦੀ ਹੈ, ਉਸ ਖਾਨੇ 'ਚ ਰੱਖੋਗੇ। ਤੁਸੀਂ ਇਹਨੂੰ ਡੋਮੈਸਟਿਕ ਆਡੀਅੰਸ ਦੇ ਲਈ ਅੰਦਰ ਵੜ ਕੇ ਇਹਨਾਂ ਨੇ ਕਿਹਾ ਹੋਣਾ ਕਿ ਜੀ ਅਸੀਂ ਹਜ਼ੂਰ ਸਾਡੇ ਮਾਈ ਬਾਪ, ਅਸੀਂ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਕਰਾਂਗੇ, ਪਰ ਸਾਨੂੰ ਪਬਲਿਕ ਨੂੰ ਦਿਖਾਉਣ ਦੇ ਲਈ ਵੀ ਕੁਛ ਕਿਉਂਕਿ ਇਹ ਉਹਨਾਂ ਦਾ ਵਰਤਾਰਾ ਅਸੀਂ ਦੇਖ ਰਹੇ ਹਾਂ। ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ ਅਮਰੀਕਾ ਨੇ ਧੌਣ ਤੋਂ ਫੜ ਲਿਆ, ਪਾਕਿਸਤਾਨ ਦੇ ਮਾਮਲੇ 'ਚ ਵੀ ਗਾਰਡੀਅਨ ਦੀ ਰਿਪੋਰਟਿੰਗ ਆਈ ਕਿ ਕਿਵੇਂ 2 ਦਰਜਨ ਦੇ ਕਰੀਬ ਕਸ਼ਮੀਰੀ ਔਰ ਖਾਲਿਸਤਾਨੀ ਐਕਟਿਵਿਸਟ ਇਹਨਾਂ ਨੇ ਪਿਛਲੇ 2-3 ਸਾਲਾਂ 'ਚ ਮਾਰੇ ਨੇ, ਤੇ ਉਹਨਾਂ ਨੇ ਨਾਲ ਦੀ ਨਾਲ ਆਪਣੀ ਪੋਜੀਸ਼ਨ ਬਦਲ ਲਈ, ਘੁਸ ਕੇ ਮਾਰੇਂਗੇ। ਔਰ ਈਵਨ ਮੋਦੀ ਨੇ ਵੀ ਉਸ ਦਾ ਕ੍ਰੈਡਿਟ ਲੈਣਾ ਸ਼ੁਰੂ ਕੀਤਾ ਹੈ। ਐਸ ਜੈ ਸ਼ੰਕਰ ਨੇ ਵੀ ਜਿਹੜਾ ਇਸ ਨੂੰ ਜਸਟੀਫਾਈ ਕੀਤਾ ਕਿ ਜੀ ਅਸੀਂ ਜਿੱਥੇ ਵੀ ਫਿਰ ਟੈਰਰਿਜ਼ਮ ਹੋਏਗਾ ਅਸੀਂ ਉੱਥੇ ਜਾ ਕੇ ਕਰਾਂਗੇ। ਸੋ ਇਹ ਇਹਨਾਂ ਦਾ ਇੱਕ ਪਾਰਟ ਰਿਹਾ, ਔਰ ਉਹ ਜਿਸ ਹੱਦ ਤੱਕ ਜਾ ਕੇ ਹੁਣ ਮੋਦੀ ਔਰ ਦੂਸਰੇ ਨਫ਼ਰਤ ਦੇ ਉੱਤੇ ਮਬਨੀ ਉਹਨਾਂ ਦਾ ਪ੍ਰਚਾਰ ਹੈ, ਅੰਡਰਸਟੈਂਡੇਬਲ ਹੈ ਵੀ ਸਟੇਜ ਦੇ ਉੱਤੇ ਇਹਨਾਂ ਦਾ ਇਸ ਕਿਸਮ ਦਾ ਡਿਫਾਇੰਸ ਦਾ ਮੋਡ ਰੱਖਣਾ ਇਹ ਦੱਸਣ ਨੂੰ ਹੈ ਕਿ ਜੀ ਦੇਖੋ ਮੋਦੀ ਇੰਨਾ ਵੱਡਾ ਵਿਸ਼ਵ ਗੁਰੂ ਭਾਰਤ ਨੂੰ ਮੋਦੀ ਨੇ ਬਣਾ ਦਿੱਤਾ ਕਿ ਮੋਦੀ ਨੂੰ ਕੋਈ ਪਰਵਾਹ ਨਹੀਂ ਹੈ, ਮੋਦੀ ਕੋਈ ਅਮਰੀਕਾ ਦੀ ਪਰਵਾਹ ਨਹੀਂ ਕਰਦਾ। ਹੁਣ ਓਵਰਆਲ ਇਹਨਾਂ ਦੀ ਫੋਰਨ ਪਾਲਿਸੀ ਦਾ ਹਾਲ ਕੀ ਹੈ, ਕਿਸ ਹੱਦ ਤੱਕ ਐਸ ਜੈ ਸ਼ੰਕਰ ਦੀ ਕਮਾਨ ਥੱਲੇ ਇਹਨਾਂ ਦਾ ਥੱਲਾ ਲੱਗਾ ਹੋਇਆ ਹੈ। ਅੱਜ ਇੱਕ ਟਵੀਟ ਜਿਹੜੇ ਸਾਡੇ ਇੱਕ ਬੜਾ ਬ੍ਰਿਲੀਅੰਟ ਸਿੱਖ ਸਕਾਲਰ ਹੈ ਉਹਨੇ ਮੈਨੂੰ ਭੇਜੀ, ਇਹ ਜਿਹੜਾ ਟਵੀਟ ਕਰਨ ਵਾਲਾ ਹੈ ਇਹ ਵੀ ਆਪਣੇ ਆਪ 'ਚ ਇੱਕ ਡਿਪਲੋਮੈਟ ਹੈ। ਉਹਨੇ ਵੈਸੇ ਕਲੇਸ਼ੀ ਬੂਆ ਦੇ ਨਾਂ ਦੀ ਆਈਡੀ ਦੇ ਉੱਤੇ, ਔਰ ਉਹਨਾਂ ਨੇ ਇੱਕ ਜਿਹੜੀ ਗੱਲਬਾਤ ਲੀਕ ਹੋਈ ਮੈਂ ਇਸੇ ਟਵੀਟ ਦੇ ਰਾਹੀਂ ਪੜ੍ਹਾਂਗਾ। ਐਸ ਜੈ ਸ਼ੰਕਰ ਨੂੰ ਡਿਪਲੋਮੈਟਿਕ ਸਰਕਲਸ ਦੇ ਵਿੱਚ ਇੰਟਰਨੈਸ਼ਨਲ ਕਮਿਊਨਿਟੀ ਦੇ ਕਿਵੇਂ ਦੇਖਿਆ ਜਾਂਦਾ ਹੈ ਉਹ ਇਸ ਟਵੀਟ ਤੋਂ ਜ਼ਾਹਰ ਹੈ। ਇਹ ਡਿਪਲੋਮੈਟ ਫਰੋਮ ਐਨ ਈਸਟ ਏਸ਼ੀਅਨ ਕੰਟਰੀ talking to his colleague from a neighboring country had this to say about Dr. S. Jaishankar। ਉਹਨਾਂ ਨੇ ਕਿਹਾ ਵੀ ਉਹ ਹੁਣ ਬੈਠੇ ਨੇ ਇੱਕ ਈਸਟ ਏਸ਼ੀਅਨ ਕੰਟਰੀ ਦਾ ਡਿਪਲੋਮੈਟ ਆ, ਉਹਦੇ ਨਾਲ ਦੂਸਰਾ ਡਿਪਲੋਮੈਟ ਬੈਠਾ ਹੋਇਆ ਕੋਲੀਗ ਨਾਲ ਦੇ ਮੁਲਕ ਦਾ, ਤੇ ਐਸ ਜੈ ਸ਼ੰਕਰ ਜਿਹਨੂੰ ਇਹਨੇ ਲਿਖਿਆ ਬਫੂਨ ਹੁੰਦਾ ਭੰਡ, ਜੋਕਰ, ਕਮੇਡੀਅਨ, ਸਰਕਸ ਦੇ ਵਿੱਚ ਹਸਾਨ ਵਾਲਾ, ਇਹ ਸਾਰੇ ਹੀ ਬਫੂਨ ਦੇ ਨਾਲ ਆਉਂਦਾ ਕਿ ਵੀ ਐਸ ਜੈ ਸ਼ੰਕਰ ਸਟੇਜ ਤੇ ਜਿਹੜਾ ਬੋਲ ਰਿਹਾ ਵਾਜ਼ ਰੈਂਬਲਿੰਗ ਅਵੇ ਔਨ ਸਟੇਜ। ਉਹਨੇ ਇੱਕ ਡਿਪਲੋਮੈਟ ਦੂਜੇ ਨੂੰ ਜਿਹੜਾ ਮਾਈਕ ਰਾਹੀਂ ਫੜਿਆ ਗਿਆ ਔਰ ਬਾਅਦ ਦੇ ਵਿੱਚ ਇਹਨਾਂ ਦਾ ਜੋਕ ਬਣਿਆ ਕਿ ਆਈ ਵੋਂਟ ਕਾਲ ਹਿਮ ਸਟੂਪਿਡ, ਹੀ ਇਜ਼ ਵੈਰੀ ਬ੍ਰਾਈਟ ਕੈਪੀਟਲ 'ਚ ਹੈ ਕਿ ਵੀ ਮੈਂ ਇਹਨੂੰ ਮੂਰਖ ਨਹੀਂ ਕਹਿੰਦਾ, ਇਹ ਬਹੁਤ ਬ੍ਰਾਈਟ ਹੈ, ਬਟ ਹੀ ਇਜ਼ ਆਲਸੋ ਪੈਥੋਲੋਜੀਕਲੀ ਲੇਜ਼ੀ एंड मॉरली ए कॉवर्ड कि पैथोलॉजी बीमार है, लेजी है और कॉवर्ड है, मॉरली इखलाकी तौर के उत्ते बिल्कुल डरपोक है। जय शंकर वर्क्स वेरी हार्ड टू बी वट माई किड्स टूडे कॉल एन इन्फ्लुएंसर। आजकल वो मोटिवेशनल स्पीकर और इन्फ्लुएंसर उन्हों दी मार्केट है कि जी ਉਹ ਇਨਫਲੂਐਂਸ ਕਰਦੇ ਨੇ ਕਿ ਉਹ ਐਸ ਜੈ ਸ਼ੰਕਰ ਬਹੁਤ ਮਿਹਨਤ ਕਰਦਾ ਹੈ ਕਿ ਉਹ ਇਨਫਲੂਐਂਸਰ ਬਣੇ। ਬਟ ਵਾਟ ਬਿਕਮਸ ਇਮੀਡੀਏਟਲੀ ਐਪਰੈਂਟ ਵੈਨ ਯੂ ਪ੍ਰੋਬ ਈਵਨ ਸਲਾਈਟਲੀ ਇਜ਼ that his understanding of issues, even those concerning India, is very superfluous। ਪਰ ਜਦੋਂ ਤੁਸੀਂ ਥੋੜ੍ਹਾ ਜਿਹਾ ਵੀ ਇਸ ਨੂੰ ਸਰਫੇਸ ਦੇ ਉੱਤੇ ਹੀ ਦੇਖੋਗੇ ਤੇ ਤੁਹਾਨੂੰ ਨਜ਼ਰ ਆਏਗਾ ਕਿ ਐਸ ਜੈ ਸ਼ੰਕਰ ਨੂੰ ਇੰਟਰਨੈਸ਼ਨਲੀ ਤਾਂ ਕੀ ਸਮਝ ਆ ਜਾਂ ਕੀ ਕਰਨਾ। ਈਵਨ ਜਿਹੜੇ ਭਾਰਤ ਨਾਲ ਸੰਬੰਧਿਤ ਇਸ਼ੂ ਨੇ, ਕਿਉਂਕਿ ਡਿਪਲੋਮੈਟ ਤਾਂ ਹੈ ਔਰ ਕਿਸੇ ਜ਼ਮਾਨੇ 'ਚ ਕਿਹਾ ਜਾਂਦਾ ਸੀ ਬੜਾ ਫਾਈਨ ਡਿਪਲੋਮੈਟ ਹੈ ਜੀ, ਚਾਈਨੀਜ਼ ਵੀ ਆਉਂਦੀ ਹੈ, ਇਹਨੂੰ ਇਹਦਾ ਪਿਓ ਵੀ ਡਿਪਲੋਮੈਟ ਸੀ ਫਲਾਣਾ। ਲੇਕਿਨ ਜਿਵੇਂ ਉਹਨੇ ਬੇੜਾ ਗਰਕ ਕੀਤਾ ਇੰਡੀਆ ਦੀ ਫੋਰਨ ਪਾਲਿਸੀ ਦਾ, ਹਾਲ ਅੱਜ ਇਹ ਹੈ ਅਸੀਂ ਦੇਖ ਰਹੇ ਹਾਂ ਕਿ ਮਾਲਦੀਵਸ ਹੋਏ, ਭੂਟਾਨ ਹੋਏ, ਨੇਪਾਲ ਹੋਏ, ਉਹ ਨੇਬਰਿੰਗ ਮੁਲਕ ਵੀ ਨਿਕਲ ਗਏ। ਔਰ ਤੁਸੀਂ ਝੂਠ ਬੋਲ ਰਹੇ ਹੋ। ਔਰ G20 ਕਿ ਜੀ G20 ਦਾ ਹੋਣਾ, ਪਹਿਲੀ ਗੱਲ ਤਾਂ G20 ਕੋਈ ਭਾਰਤ ਦੇ ਵੱਡੀ ਤਾਕਤ ਹੋਣ ਦਾ ਨਹੀਂ ਨਿਸ਼ਾਨੀ ਹੈ। ਫਿਰ ਜਿਹੜੀ ਉਹਦੀ ਪ੍ਰੈਜ਼ੀਡੈਂਸੀ ਜਿਹਨੂੰ ਇਹਨਾਂ ਨੇ ਵੇਚਣਾ ਚਾਹਿਆ, ਵਿਕੀ ਨਹੀਂ, ਕਿਉਂਕਿ ਇੱਕਦਮ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਚੱਕਰ 'ਚ ਫਸ ਗਏ ਪਹਿਲੀ ਗੱਲ। ਤੇ ਉਹ ਕੋਈ
ਇਲੈਕਸ਼ਨ ਜਿੱਤ ਕੇ ਨਹੀਂ ਬਣਿਆ, ਰੋਟੇਸ਼ਨ ਵਾਈਜ਼ ਹੈ। ਇਸ ਤੋਂ ਪਹਿਲਾਂ G20 ਤੇ ਹੁਣ ਦਿੱਲੀ 'ਚ ਹੋਇਆ, ਇਸ ਤੋਂ ਪਹਿਲਾਂ ਬਾਲੀ 'ਚ ਹੋਇਆ ਸੀ, ਇੰਡੋਨੇਸ਼ੀਆ 'ਚ। ਈਵਨ ਉਹਦੀ ਕੋਈ ਆਊਟਪੁੱਟ ਨਾ ਉਹਦੇ 'ਚ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਆਇਆ, ਨਾ ਚਾਈਨੀਜ਼ ਸ਼ੀ ਜਿਨਪਿੰਗ ਆਇਆ, ਜਿਹੜੇ ਕਿ ਬਾਲੀ ਵਾਲੇ 'ਚ ਜਿਹੜੀ ਵੱਡੀ ਫੇਲਿਅਰ ਸੀ। ਫਿਰ ਜੁਆਇੰਟ ਸਟੇਟਮੈਂਟ ਵੀ ਜਿਹੜੀ ਈਵਨ ਬਾਲੀ ਦੀ ਡੈਕਲਾਰੇਸ਼ਨ ਸੀ ਉਹੀ ਵਾਟਰ ਡਾਊਨ ਸੀ। ਔਰ ਉੱਥੇ ਜੇ 200 ਹੋਰਡਿੰਗ ਲੱਗੇ ਸੀ ਤਾਂ 170 ਮੋਦੀ ਦੇ ਲੱਗੇ ਸੀ, ਜਿਹਦੇ 'ਚ ਬਟ ਆਫ ਜੋਕਸ ਬਣਿਆ। ਔਰ ਮੀਡੀਆ ਨੇ ਦੇਖਿਆ ਕਿ ਬਈ ਬੜੇ ਬੜੇ ਲਾ ਕੇ ਤਖਤੇ ਜਿਹੜਾ ਉਹ ਗਰੀਬਾਂ ਦੀਆਂ ਜਿਹੜੀਆਂ ਝੁੱਗੀਆਂ ਨੇ ਦੂਜੇ ਪਾਸੇ ਉਹ ਕਵਰ ਕੀਤੀਆਂ ਹੋਈਆਂ। ਸੋ ਉਸ ਸਾਰੇ 'ਚੋਂ ਜਲੂਸ ਹੀ ਨਿਕਲਿਆ। ਪਰ ਇਹਨਾਂ ਨੇ ਆਪਣੀ ਡੋਮੈਸਟਿਕ ਕਰਾਊਡ ਨੂੰ ਕਿ ਜੀ ਮੋਦੀ ਇੰਨੇ ਸਟੇਚਰ ਦਾ ਬੰਦਾ ਹੋ ਗਿਆ ਕਿ ਦੇਖੋ G20 ਇੰਡੀਆ 'ਚ ਹੋਰ ਵਿਸ਼ਵ ਗੁਰੂ ਬਣ ਗਿਆ। ਉਸ ਤੋਂ ਬਾਅਦ ਉਹਨੂੰ ਵਿਸ਼ਵ ਗੁਰੂ ਦੇ ਨਾਂ ਥੱਲੇ ਉਹਨਾਂ ਨੇ ਕਿਹਾ ਕਿ ਬਈ ਉਹਦਾ ਜਿਹੜਾ S ਜੈ ਸ਼ੰਕਰ ਦਾ ਨੌਲੇਜ ਹੈ ਇੰਡੀਆ ਦੇ ਬਾਰੇ ਵੀ ਉਹ ਬੜਾ ਸੁਪਰਫਲੂਅਸ, ਡਜ਼ਨਟ ਅੰਡਰਸਟੈਂਡ ਇਸ਼ੂਜ਼ ਬਿਯੋਂਡ ਦਾ ਸਰਫੇਸ ਲੈਵਲ। ਦਿਸ ਆਫ ਦਾ ਕਫ ਡਿਸਕਸ਼ਨ ਪਿਕਡ ਅਪ ਬਾਈ ਸਨੂਪੀ ਜਰਨਲਿਸਟ ਜਿਹੜੇ ਇਨਕੁਇਜ਼ਿਟਿਵ ਸੀ, ਜਿਨ੍ਹਾਂ ਨੇ ਨੂੰ ਇਹ ਜਿਹੜੀ ਦੋਨੋਂ ਡਿਪਲੋਮੈਟ ਆਪੋ 'ਚ ਕਹਿ ਰਹੇ ਸੀ ਕਿ ਵੀ ਇਹ ਤਾਂ ਪੈਥੋਲੋਜੀਕਲੀ ਲੇਜ਼ੀ ਹੈ ਔਰ ਬਿਲਕੁਲ ਮੋਰਲੀ ਕਾਵਰਡ ਹੈ। ਉਹਨਾਂ ਨੇ ਰਿਵੀਲਸ what foreign ministry officials of Asian countries think about our buffoon ਜੈ ਸ਼ੰਕਰ, ਕਿ ਸਾਡੇ ਜੋਕਰ ਭੰਡ ਸਾਡੇ ਬਾਰੇ ਕੀ ਸੋਚਦੇ ਨੇ। ਇਹ ਦੋ ਡਿਪਲੋਮੈਟ ਦੀ ਕਨਵਰਸੇਸ਼ਨ ਤੋਂ ਜ਼ਾਹਰ ਹੈ। I am sure intelligence agencies of China and US must also be aware ਕਿ ਜੇ ਈਸਟ ਅਫਰੀਕਾ ਦੇ ਡਿਪਲੋਮੈਟ ਇਵੇਂ ਸੋਚਦੇ ਨੇ ਤੇ ਅਮਰੀਕਾ ਤੇ ਚਾਈਨਾ ਵਾਲੇ ਹੱਸਦੇ ਹੋਣੇ ਨੇ ਕਿ ਵੀ ਇਹ ਕਿਸ ਕਿਸਮ ਦਾ ਇਹਨਾਂ ਦਾ ਫੋਰਨ ਮਿਨਿਸਟਰ ਹੈ ਔਰ ਇਹ ਕਿਹੜੀ ਨੀਤੀ ਇਹ ਬਣਾ ਰਿਹਾ। ਅੱਛਾ। ਔਰ ਇਜ਼ ਇਟ ਐਨੀ ਵੰਡਰ ਇੰਡੀਅਨ ਫੋਰਨ ਪਾਲਿਸੀ ਇਜ਼ ਡਾਊਨ ਇਨ ਦਾ ਡੰਪਸ ਕਿ ਵੀ ਇਸ ਕਿਸਮ ਦਾ ਬੰਦਾ ਐਟ ਦਾ ਹੈਲਮ ਆਫ ਅਫੇਅਰਸ ਹੈ ਤੇ ਜਿਹੜੀ ਹੈ ਉਹ ਪਾਲਿਸੀ ਤਾਂ ਜਿਹੜੀ ਹੈ ਉਹ ਟਰੈਸ਼ ਹੋਈ ਹੋਈ ਹੈ। ਇੰਡੀਅਨ ਫੋਰਨ ਸਰਵਿਸ ਵਾਜ਼ ਵਨਸ ਲੈਡ ਬਾਈ stalwarts who carefully nurtured Indian interests for the long term. Now it is in the hands of Modi and incompetent buffoons like S. Jaishankar who pursue short-term news cycle management rather than long-term interest. ਕਿ ਉਹਨਾਂ ਨੂੰ ਮੁਲਕ ਦੇ long-term interest ਨਾਲ ਕੋਈ ਵਾਸਤਾ ਨਹੀਂ ਹੈ। ਉਹ ਸਿਰਫ ਖਬਰਾਂ ਜਾਂ ਇਵੈਂਟ ਮੈਨੇਜਮੈਂਟ ਕਰਦੇ ਨੇ ਔਰ ਮੈਨੇਜਮੈਂਟ ਤਾਂ ਕਰ ਲੈਂਦੇ ਨੇ। ਹੁਣ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ABC ਦੀ ਬਿਊਰੋ ਚੀਫ ਅਵਾਨੀ ਡਾਇਸ ਉਸ ਨੂੰ ਜਿਹੜਾ ਹੈ ਉਹ ਉੱਥੋਂ ਕੱਢਿਆ ਗਿਆ, ਵੀਜ਼ਾ ਐਨ ਅਖੀਰਲੇ ਦਿਨ ਦਿੱਤਾ ਗਿਆ ਔਰ ਉਸ ਦੀ ਸਟੋਰੀ ਨਿਊਯਾਰਕ ਟਾਈਮਜ਼ ਨੇ ਵੀ ਕੀਤੀ, ਇੰਟਰਨੈਸ਼ਨਲ ਬਣਿਆ, ਇੰਡੀਆ ਨੂੰ ਰਿਐਕਟ ਕਰਨਾ ਪਿਆ। ਹੁਣ ਜਿਹੜੀ ਮੈਨੇਜਮੈਂਟ ਹੈ ਇਹਨਾਂ ਨੂੰ ਲੱਗਾ ਵੀ ਇਹ ਤਾਂ ਬਹੁਤ ਵੱਡਾ ਡੈਮੇਜ ਹੋਇਆ। ਹੁਣ ਅੱਜ ਉਹਨਾਂ ਨੇ ਵੈਦਰ ਆਸਟ੍ਰੇਲੀਅਨ ਗੌਰਮੈਂਟ ਨੇ ਐਸਾ ਕੁਛ ਕਿਹਾ ਜਾਂ ਇਹਨਾਂ ਨੇ ਆਪਣੀ ਡੋਮੈਸਟਿਕ ਕਰਾਊਡ ਨੂੰ ਕਿਵੇਂ ਮੈਨੇਜ ਕਰ ਰਹੇ ਨੇ। ਅੱਜ ਖਬਰ ਲਵਾਈ ਹੋਈ ਹੈ ABC ਜਰਨਲਿਸਟ ਚੋਜ਼ ਟੂ ਲੀਵ ਇੰਡੀਆ ਡਿਸਪਾਈਟ ਬੀਇੰਗ ਗ੍ਰਾਂਟਡ ਵੀਜ਼ਾ ਆਸਟ੍ਰੇਲੀਅਨ ਆਫੀਸ਼ੀਅਲ ਕਿ ਜੀ ਆਸਟ੍ਰੇਲੀਆ ਦੇ ਆਫੀਸ਼ੀਅਲਸ ਨੇ ਕਿਹਾ ਨਹੀਂ ਉਹਨੂੰ ਕੋਈ ਵੀਜ਼ਾ ਡਿਨਾਈ ਨਹੀਂ ਕੀਤਾ, ਉਹ ਤਾਂ ਉਹਨੇ ਖੁਦ ਹੀ ਫੈਸਲਾ ਕੀਤਾ ਕਿ ਉਹ ਜਿਹੜੀ ਹੈ ਜਾਏਗੀ, ਉਹਨੂੰ ਵੀਜ਼ਾ ਦੇ ਦਿੱਤਾ ਗਿਆ ਸੀ। ਔਰ ਆਸਟ੍ਰੇਲੀਅਨ ਗਵਰਨਮੈਂਟ ਨੇ ਕਿਹਾ ਜੀ ਸੈਟਿਸਫਾਈਡ ਵਿਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਹੈਂਡਲਿੰਗ ਆਫ ਅਵਾਨੀ ਡਾਇਸ ਜਾਂ ਡਿਆਸ ਇੰਸੀਡੈਂਟ ਦੇ ਸੇ। ਉਹਨਾਂ ਨੇ ਕਿਹਾ ਜੀ ਕਿ ਵੀ ਨਹੀਂ ਉਹਨੇ ਆਪਣੇ ਹੀ ਚੁਣਿਆ ਜਾਣਾ, ਅਦਰਵਾਈਜ਼ ਉਹਨੂੰ ਵੀਜ਼ਾ ਦੇ ਦਿੱਤਾ ਗਿਆ ਸੀ। ਔਰ ਆਸਟ੍ਰੇਲੀਅਨ ਗਵਰਨਮੈਂਟ ਨੇ ਕਿਹਾ ਕਿ ਜੀ ਨਹੀਂ ਅਸੀਂ ਜਿਹੜਾ ਬਿਲਕੁਲ ਸੈਟਿਸਫਾਈਡ ਹੈ। ਕਹਿਣ ਦਾ ਮਤਲਬ ਇਹ ਹੈ ਕਿ ਉਹ ਸਟੋਰੀ ਤੋਂ ਬੈਕ ਟਰੈਕ ਕਰਨ ਦੀ ਲਾਈਨ ਜਿਹੜੀ ਹੈ ਉਹ ਉਹਨਾਂ ਨੇ ਲਈ ਹੈ। ਪਰ ਹੁਣ ਇੱਕ ਪਾਸੇ ਤਾਂ ਇਹ ਕਹੀ ਜਾਣ ਭਾਵੇਂ ਕਿ ਜੀ ਅਸੀਂ ਅਮਰੀਕਾ ਨੂੰ ਤਾਂ ਪਤਾ ਹੀ ਨਹੀਂ ਹੈ ਭਾਰਤ ਬਾਰੇ, ਅਸੀਂ ਕੋਡੀਆਂ ਖੋਟਾ ਸਮਝਦੇ ਹਾਂ ਰਿਪੋਰਟ ਨੂੰ। ਹੁਣ ਜਦੋਂ ਅਮਰੀਕਾ ਦੇ ਸਪੋਕਸਪਰਸਨ ਨੇ ਸਟੇਟ ਡਿਪਾਰਟਮੈਂਟ ਦੇ ਜਦੋਂ ਉਹਨੂੰ ਇਹ ਕਿਹਾ ਗਿਆ ਸੀ ਕਿ ਜੀ ਕੀ ਜੋ ਕੁਝ ਚੱਲ ਰਿਹਾ ਹੈ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਜੇ ਭਾਰਤ 'ਤੇ ਸੈਂਕਸ਼ਨ ਲੱਗਣਗੀਆਂ ਤਾਂ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਪਬਲਿਕ 'ਚ ਡਿਸਕਸ ਨਹੀਂ ਕਰਦੇ, ਇਹ ਸਾਡਾ ਇੱਕ ਆਪਣਾ ਤੌਰ ਤਰੀਕਾ ਹੁੰਦਾ ਹੈ। ਹੁਣ ਜੇ ਇਹਨਾਂ ਨੂੰ ਲੱਗਦਾ ਕਿ ਵੀ ਕੋਡੀਆਂ ਖੋਟੀ ਰਿਪੋਰਟ ਹੈ ਤਾਂ ਫਿਰ ਇਹ ਦੇਖ ਲੈਣ US imposes sanctions on over a dozen companies, 3 from India, for trade and ties with Iran. The US Department of Treasury says these companies, individuals and vessels have played a central role in facilitating and financing the clandestine sale of Iranian
ਅਨਮੈਨਡ ਏਰੀਅਲ ਵਹੀਕਲਸ ਟੂ ਰਸ਼ੀਆਜ਼ ਵਾਰ ਇਨ ਯੂਕਰੇਨ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਉਹਨਾਂ ਦੇ UAV ਨੇ ਈਰਾਨ ਦੇ, ਉਹ ਇਹਨਾਂ 3 ਕੰਪਨੀਆਂ ਨੇ ਇੰਡੀਆ ਦੀਆਂ ਨੇ ਉਹ ਵੇਚੇ ਨੇ ਜਿਹੜੇ, ਔਰ ਖ਼ਾਸ ਤੌਰ ਤੇ ਰਸ਼ੀਆ ਨੂੰ, ਔਰ ਇਸ ਦੇ ਲਈ ਇਹਨਾਂ ਦੇ ਉੱਤੇ ਸੈਂਕਸ਼ਨਸ ਨੇ। ਦਾ ਯੂਨਾਈਟਡ ਸਟੇਟਸ slapped on Thursday sanctions on over a dozen companies in individuals vessels, ਔਰ ਜਿਹੜੀਆਂ ਇੰਡੀਆ ਦੀਆਂ 3 ਕੰਪਨੀਜ਼ ਨੇ ਉਹਨਾਂ ਦੇ ਵਿੱਚ ਜ਼ੈਨ ਸ਼ਿਪਿੰਗ, ਪੋਰਟ ਇੰਡੀਆ ਪ੍ਰਾਈਵੇਟ ਲਿਮਟਿਡ ਐਂਡ ਸੀ ਆਰਟ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ। ਸੋ ਅੱਗੇ ਉਹਦੀ ਸਾਰੀ ਖਬਰ ਦੀ ਡਿਟੇਲ ਹੈ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਆਲਰੇਡੀ ਉਹਨਾਂ ਨੂੰ ਭਾਵੇਂ ਇਹ ਲੱਗੇ ਜੀ ਇਹ ਕੌਡੀਓ ਖੋਟੀ ਹੈ ਰਿਪੋਰਟ, ਔਰ ਅਸੀਂ ਕੋਈ ਸਾਨੂੰ ਨਹੀਂ, ਅਸੀਂ ਉਹਨੂੰ ਟਰੈਸ਼ ਕਰਦੇ ਹਾਂ ਰਿਪੋਰਟ ਨੂੰ, ਪਰ ਅਮਰੀਕਾ ਨੇ ਆਪਣਾ ਜਿਹੜੇ ਨੇ ਹੁਣ ਅਸਲੀ ਦੰਦ ਵੀ ਦਿਖਾਣੇ ਸ਼ੁਰੂ ਕਰ ਦਿੱਤੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।